100 ਕਿਉਂ ਨਹੀਂ ਆਫ ਸਾਹਿਬ 99 ਆ ਸੀਮੈਂਟ ਵੀ ਤੇ ਲਾਇਆ ਲਓ ਜੀ ਕਿਉੜਾ ਕਾਨ ਦੇ ਅੰਦਰ ਅਸੀਂ ਆ ਚੁੱਕੇ ਹਾਂ ਬਸ਼ਿੰਦੇ ਸਾਡੇ ਨਾਲ ਨੇ ਕਾਨ ਦੇ ਅੰਦਰ ਭਾਜੀ ਅਸੀਂ ਆ ਚੁੱਕੇ ਹਾਂ ਹਾਂਜੀ ਤਾਂ ਵੈਲਕਮ ਬੈਕ ਅਸਨ ਲਾਈਵ ਟੀਵੀ ਤੇ ਮਿੱਤਰੋ ਕੀ ਹਾਲ ਚਾਲ ਠੀਕ ਠਾਕ ਅੱਜ ਅਸੀਂ ਜਾ ਰਹੇ ਹਾਂ ਸਿਆਲਕੋਟ ਤੋਂ ਖਿਓਰਾ ਦੀ ਜਿਹੜੀ ਕਾਨ ਹੈ ਉਹ ਵੇਖਣ ਜਾ ਰਹੇ ਹਾਂ ਤੇ ਸਾਡੇ ਨਾਲ ਬਸ਼ਿੰਦੇ ਮੌਜੂਦ ਨੇ ਗੱਡੀ ਸਾਡੀ ਰੈਡੀ ਚ ਦੂਸਰੀ ਗੱਡੀ ਜਿਹੜੀ ਆ ਰਹੀ ਹੈ ਪੈਟਰੋਲ ਜਿਹੜਾ ਉਹ ਅਸੀਂ ਪਵਾ ਲਿਆ ਵੇ ਇਨਸ਼ਾਅੱਲਾ ਤੇ ਦੂਸਰੇ ਨੰਬਰ ਤੇ ਤੁਹਾਨੂੰ ਜਿਹੜਾ ਨਾ ਇੱਕ ਉਹ ਵੀ ਕਰਾਂਗੇ ਕਿ ਸਾਡੀ ਹੁੰਡਾ ਪ੍ਰਾਈਡ 100cc ਤੇ ਕਿੰਨਾ ਪੈਟਰੋਲ ਲੱਗਦਾ ਵੇ ਇਹ ਚੈੱਕ ਕਰੋ ਇਹਦਾ ਸਕਰੀਨਸ਼ਾਟ ਲੈ ਲਿਓ ਇਹ ਚੱਲੀ ਹੈ ਇਸ ਟਾਈਮ 42275 ਕਿਲੋਮੀਟਰ ਤੇ ਅਸੀਂ ਜਿਹੜਾ ਨਾ ਉਹ ਤਕਰੀਬਨ ਕੋਈ 4.5 ਲੀਟਰ ਪੈਟਰੋਲ ਪਵਾਇਆ ਹੁਣ ਉੱਥੇ ਜਾਂਦੇ ਆ ਨਾਲ ਤੁਹਾਨੂੰ ਅਪਡੇਟ ਦਿੰਦੇ ਆ ਪਹਿਲਾ ਵਲਾਗ ਹੋਏਗਾ ਸਿਆਲਕੋਟ ਤੋਂ ਖਿਓਰਾ ਦਾ ਤੇ ਦੂਸਰਾ ਵਲਾਗ ਹੋਏਗਾ ਖਿਓਰਾ ਦੀ ਸਾਰੀ ਮਤਲਬ ਕਿ ਤੁਹਾਨੂੰ ਘੁਮਾਵਾਂ ਫਰਾਵਾਂਗੇ ਖਿਓਰਾ ਦੇ ਬਾਰੇ 'ਚ ਖਿਓਰਾ ਦੀ ਕਾਨ ਨਮਕ ਦੀ ਜਿਹੜੀ ਕਾਨ ਹੈ ਉਹਦੇ ਤੇ ਸਾਰੇ ਵੀਰ ਭਰਾ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਸ਼ੇਅਰ ਕਰ ਲਓ ਤੇ ਵਲਾਗ ਸਟਾਰਟ ਕਰਨੇ ਦਰਿਆ ਚਨਾਬ ਤੇ ਪੁੱਲ ਵੇ ਸ਼ਬਾਜ਼ਪੁਰ ਵਾਲਾ ਪੁੱਲ ਤੇ ਇੱਥੋਂ ਵੇ ਗੁਜਰਾਤ ਤਕਰੀਬਨ 18 ਕਿਲੋਮੀਟਰ ਤੇ ਗੁਜਰਾਤ ਤੋਂ ਅੱਗੋਂ ਮੰਡੀ ਭਾਵਲਦੀਨ ਤੇ ਫਿਰ ਅਸੀਂ ਜਾਣਾ ਖਿਓਰਾ ਚੈੱਕ ਕਰੋ ਬਿਲਕੁਲ ਸੁੱਕਿਆ ਸੀ ਤੇ ਅੱਜ ਤੋਂ ਤਕਰੀਬਨ 6 ਮਹੀਨੇ ਪਹਿਲਾਂ ਦੀ ਗੱਲ ਕਰੀਏ ਤੇ ਇਹ ਸਾਰਾ ਦਾ ਸਾਰਾ ਜਿਹੜਾ ਇਲਾਕਾ ਸੀ ਨਾ ਡੁੱਬਿਆ ਸੀ ਇਹ ਜਿਹੜੀਆਂ ਕੋਠੀਆਂ ਨੇ ਨਾ ਇਹ ਅੱਧੇ ਤੋਂ ਬਹੁਤੀਆਂ ਜਿਹੜੀਆਂ ਸਨ ਇਹ ਡੁੱਬੀਆਂ ਸਨ ਇਹ ਤੁਹਾਨੂੰ ਕੋਠੀ ਲੱਭਦੀ ਹੋਈ ਆ ਸਾਰੇ ਦੀ ਸਾਰੀ ਅੱਧੇ ਤੋਂ ਬਹੁਤੀ ਡੁੱਬੀ ਸੀ ਆ ਜਿੰਨੇ ਵੀ ਆ ਡੰਗਰ ਬੰਨੇ ਨੇ ਨਾ ਇੱਥੇ ਕੋਈ ਨਾਮੋ ਨਿਸ਼ਾਨ ਵੀ ਨਹੀਂ ਸੀ ਹੈ ਇੰਨਾ ਕੁ ਜ਼ਿਆਦਾ ਪਾਣੀ ਤੇ ਸੈਲਾਬ ਆਇਆ ਸੀ ਤੇ ਇਸ ਟਾਈਮ ਬਿਲਕੁਲ ਖੁਸ਼ਕ ਹੋਇਆ ਪਿਆ ਵੇ ਹਰ ਸ਼ਹਿਰ ਜੀ ਤਾਂ ਮਿੱਤਰੋ ਅੱਲਾ ਖੈਰ ਰੱਖੀ ਅਸੀਂ ਜਿਹੜਾ ਨਾ ਗੁਜਰਾਤ ਖਾਰੀਆਂ ਸਾਰੇ ਦੇ ਸਾਰੇ ਜਿਹੜੇ ਆਪਣਾ ਨੇ ਨਾ ਪਿੰਡ ਸ਼ਹਿਰ ਜ਼ਰੂਰ ਉਹ ਪਿੱਛੇ ਲੰਘ ਆਏ ਆ ਅਸੀਂ ਹੁਣ ਆ ਗਏ ਅੱਲਾ ਖੈਰ ਰੱਖੀ ਮੰਡੀ ਭਾਵਲਦੀਨ ਤੇ ਇੱਥੇ ਸਾਡਾ ਸਟੇ ਹੋਇਆ ਤਕਰੀਬਨ ਮੈਂ ਕੋਈ 80 ਕਿਲੋਮੀਟਰ ਅਸੀਂ ਸਫ਼ਰ ਕਰ ਲਿਆ ਵੇ ਤੇ ਫੁੱਲ ਫਾੜਾ ਟਾਈਮ ਆਇਆ ਭਾਜੀ ਕਿ 1.5-2 ਘੰਟਿਆਂ ਦੇ ਵਿੱਚ ਅਸੀਂ ਇੱਥੇ ਪਹੁੰਚ ਗਏ ਆ ਤੇ ਇੱਥੇ ਹੁਣ ਛੋਟਾ ਜਿਹਾ ਸਟੇ ਇੱਥੇ ਹੁਣ ਚਾਹ ਪੀਣ ਲੱਗੇ ਨਾਸ਼ਤਾ ਘਰੋਂ ਟਕਾ ਕੇ ਕਰਕੇ ਆਏ ਸਾਂ ਸਾਨੂੰ ਪਤਾ ਸੀ ਕਿ ਜਿਹੜਾ ਨਾ ਉਹ ਬਹੁਤ ਹੀ ਹੋਈਏ ਨਾਵੇਂ ਕੰਮ ਔਖਾ ਹੋਈਏ ਨਾਵੇਂ ਰਾਹ ਦੇ ਵਿੱਚ ਕਿਉਂਕਿ ਰਾਹ ਦੇ ਵਿੱਚ ਰੋਟੀ ਖਾਣ ਦਾ ਦਿਲ ਨਹੀਂ ਕਰਦਾ ਹੈ ਅੱਲਾ ਖੈਰ ਰੱਖੀ ਆ ਬੜਾ ਹੀ ਪਰਲੇ ਪਾਸੇ ਮੈਂ ਨਹਿਰ ਹੈ ਤੁਹਾਨੂੰ ਨਹਿਰ ਵਿਖਾਉਂਦੇ ਆ ਅੱਲਾ ਖੈਰ ਰੱਖੀ ਨਹਿਰ ਨਹੀਂ ਨਾਲਾ ਮੇਰੇ ਹਿਸਾਬ ਨਾਲ ਕੋਲ ਨਹਿਰ ਹੈ ਕੋਈ ਪਤਾ ਨਹੀਂ ਹੈ ਤੇ ਬਹਰਹਾਲ ਸੋਹਣਾ ਨਜ਼ਾਰਾ ਵੀ ਉਹ ਸਾਡੀਆਂ ਗੱਡੀਆਂ ਖਲੋਤੀਆਂ ਨੇ ਇਹ ਸਾਡੇ ਬਸ਼ਿੰਦੇ ਬੈਠੇ ਨੇ ਤੇ ਇਹ ਕੋ ਗੇਟ ਮੇਰੇ ਹਿਸਾਬ ਨਾਲ ਵੈਲਕਮ ਟੂ ਮੰਡੀ ਭਾਵਲਦੀਨ ਇਹ ਮੰਡੀ ਭਾਵਲਦੀਨ ਦਾ ਗੇਟ ਹੈ ਚਾਹ ਵਗੈਰਾ ਆ ਚੁੱਕੀ ਹੈ ਤੇ ਨਾਲ ਅਸੀਂ ਮੰਗਾ ਲਈਏ ਬਰਫੀ ਅਸੀਂ ਮੰਗਾ ਲਈਏ ਖੁੱਲੀ ਤੇ ਜੇ ਕਿਸੇ ਨੇ ਖਾਣੀ ਉਹ ਆ ਕੇ ਤਾਂ ਖਾ ਸਕਦਾ ਚਾਹ ਪੀ ਕੇ ਤਾਂ ਤੁਹਾਨੂੰ ਦੱਸਦੇ ਆ ਇਹ ਆ ਗਿਆ ਵੇ ਦਰਿਆਏ ਜੇਹਲਮ ਤੇ ਇਹ ਦਰਿਆਏ ਜੇਹਲਮ ਦੇ ਦੜੇ ਛੜੇ ਵਗੈਰਾ ਸੋ ਵੀ ਹਿਸਾਬ ਕਿਤਾਬ ਤੇ ਆਗੂ ਸਿੱਧਾ ਜਾ ਨਿਕਲਣਾ ਸੀ ਖਿਓੜਾ ਤੇ ਆ ਜੇਹਲਮ ਦੇ ਜਿਹੜੇ ਪਹਾੜ ਨੇ ਆਉਣੇ ਸ਼ੁਰੂ ਹੋ ਗਏ ਨੇ ਤੇ ਇਸ ਤੋਂ ਪਿੱਛੇ ਜਿਹੜੇ ਨੇ ਉਹ ਖਿਓਰਾ ਦੇ ਨਮਕ ਵਾਲੇ ਜਿਹੜੇ ਲੂਣ ਦੇ ਪਹਾੜ ਨੇ ਉਹ ਨੇ ਸਾਰੇ ਦੇ ਸਾਰੇ ਪਾਣੀ ਫੁੱਲ ਚੜਿਆ ਵੇ ਜਿਵੇਂ ਸਾਡੇ ਉੱਤੇ ਹੈਡ ਤੇ ਪਾਣੀ ਨਹੀਂ ਨਾ ਹੈ ਇੰਨਾ ਇੱਥੇ ਤਾਂ ਭਾਜੀ ਬਹੁਤ ਜ਼ਿਆਦਾ ਪਾਣੀ ਹੈ ਦਰਿਆ ਚਨਾਬ ਦੇ ਉੱਤੇ ਤੇ ਬਿਲਕੁਲ ਵੀ ਪਾਣੀ ਕੋ ਨਹੀਂ ਹੈ ਇੱਥੇ ਬਹੁਤ ਜ਼ਿਆਦਾ ਪਾਣੀ ਹੈ ਚੈੱਕ ਕਰੋ ਭਾਜੀ ਮੁੰਡੇ ਫੋਟੋਆਂ ਖਿੱਚ ਰਹੇ ਨੇ ਇਹ ਭਾਰੀ ਇੱਥੋਂ ਦੇ ਨੇ ਲੋਕਲ ਇਹ ਜਿਹੜੇ ਨੇ ਬਾਬਾ ਰੀ ਇੱਥੋਂ ਦੇ ਲੋਕਲ ਨੇ ਇਹ ਆਪਣਾ ਜਾਣਦੇ ਨੇ ਸਾਰਾ ਦੇ ਸਾਰੇ ਇਲਾਕੇ ਨੂੰ ਲਓ ਜੀ ਮਿੱਤਰੋ ਅੱਲਾ ਖੈਰ ਰੱਖੀ ਅਸੀਂ ਪਹੁੰਚ ਗਏ ਖਿਓਰਾ ਮਾਈਨ ਚੈੱਕ ਕਰੋ ਭਾਜੀ ਭਾਰ ਸ਼ਾਰ ਤੇ ਜਿੱਡਾ ਕੋ ਭੈੜਾ ਰਾਹ ਸੀ ਨਾ ਸੋਚ ਹੈ ਤੁਹਾਡੀ ਭਾਜੀ ਇਹ ਗੱਡੀਆਂ ਪਾਰਕਿੰਗ ਤੇ ਇੱਥੇ ਲੱਗ ਰਹੀਆਂ ਨੇ ਅੱਗੋਂ ਮੇਰੇ ਹਿਸਾਬ ਨਾਲ ਟੁਰ ਕੇ ਤੇ ਉਹ ਉੱਥੇ ਜਾਣਾ ਵੇ ਅੱਗੇ ਤੇ ਇੱਥੇ ਕਾਰ ਸ਼ਾਰ ਵਾਲੇ ਜਿਹੜੇ ਨੇ ਇੱਥੋਂ ਕਾਰ ਵਾਲਿਆਂ ਨੂੰ ਅੱਗੇ ਤੱਕ ਐਂਟਰੀ ਲੱਭ ਜਾਂਦੀ ਹੈ ਤੇ ਮੋਟਰਸਾਈਕਲ ਵਾਲੇ ਜਿਹੜੇ ਨੇ ਉਹ ਇੱਥੇ ਖਲੋਂਦੇ ਨੇ ਤੇ ਗੱਡੀ ਸਾਡੀਆਂ ਖਲਾ ਗਈਆਂ ਨੇ ਹੈਲਮਟ ਟੰਗ ਲਏ ਨੇ ਤੇ ਹੁਣ ਚੱਲੀਏ ਅਸੀਂ ਅੰਦਰ ਗੱਡੀਆਂ ਪਾਰਕਿੰਗ ਤੇ ਲਾ ਕੇ ਤੇ ਅਸੀਂ ਜਾ ਰਹੇ ਹਾਂ ਖਿਓਰਾ ਕਾਨ ਵਾਲੀ ਸਾਈਡ ਤੇ ਇਹ ਹੋ ਰਿਹਾ ਕਿੰਨੇ ਕਿਲੋਮੀਟਰ ਹੋਰ ਟੁਰਨਾ ਪੈਂਦਾ ਮੇਰੇ ਹਿਸਾਬ ਨਾਲ 2 ਕਿਲੋਮੀਟਰ ਇਹ ਟੁਰਨਾ 2 ਕਿਲੋਮੀਟਰ ਟੁਰਨਾ ਪੈਂਦਾ ਹਾਂ ਜੀ 2 ਕਿਲੋਮੀਟਰ ਟੁਰਨਾ ਪੈਣਾ ਜੀ ਤੇ ਜਿੰਨੀ ਕੋ ਪਿੱਛੋਂ ਜ਼ਲਾਲਤ ਹੋਈ ਹੈ ਨਾ ਤੁਹਾਡੀ ਸੋਚ ਹੈ ਵਾਪਸੀ ਨਹੀਂ ਜਾਇਆ ਜਾਣਾ ਹੈ ਭਾਜੀ ਇਹ ਇੱਥੇ ਨਿਸ਼ਾਨ ਲੱਗਾ ਵੇ ਇੱਥੋਂ ਜਿਹੜੀ ਉਹ ਤੁਸੀਂ ਟਿਕਟ ਲੈਣੀ ਹੈ ਤੇ ਉਹ ਅੱਗੇ ਤੱਕ ਤੁਸੀਂ ਜਾਣਾ ਵੇ ਤੇ ਜੇ ਸਾਡੀ ਸਲਾਹ ਬਣਦੀ ਪਿਆ ਜਿੱਥੋਂ ਦੀ ਭਾਅ ਜਾਣ ਡੇ ਹੈ ਇੱਥੋਂ ਦੀ ਇੰਜ ਉੱਥੋਂ ਦੀ ਫੇਰ ਇੰਜ ਕਰਕੇ ਉੱਤੇ ਜਾ ਕੇ ਉੱਤੇ ਤੇ ਉੱਤੋਂ ਪੂਰੇ ਖਿਓਰਾ ਦਾ ਜਿਹੜਾ ਵੀ ਉਹ
ਭਾਜੀ ਦਿਸਣ ਡਿਆ ਵੇ ਨਜ਼ਾਰਾ ਚੈੱਕ ਕਰੋ, ਬੜਾ ਹੀ ਖੂਬਸੂਰਤ ਨਜ਼ਾਰਾ। ਇਹ ਲੇਟੈਸਟ ਹੈ ਭਾਜੀ 2026 ਦੀ ਟਿਕਟ ਚੈੱਕ ਕਰੋ, 450 ਰੁਪਈਆ ਪੈਦਲ, ਤੇ ਜੇ ਟ੍ਰੇਨ ਤੇ ਜਾਣਾ ਵੇ ਤੇ ਫਿਰ 720 ਰੁਪਈਆ। ਦਿੱਲੀਆਂ ਨੇ ਤਾਂ ਕਾਫੀ ਇੱਥੇ ਜਿਹੜਾ ਨਾ ਟਿਕਟਾਂ ਵਾਸਤੇ ਮਗਜ਼ਮਾਰੀ ਕਰਨੀ ਪੈਂਦੀ ਹੈ। 450 ਰੁਪਏ ਦੀ ਟਿਕਟ ਹੈ ਪੈਦਲ, ਤੇ ਜੇ ਟ੍ਰੇਨ ਲੈਣੀ ਹੈ ਤਾਂ ਫਿਰ ਟ੍ਰੇਨ ਤੇ ਵੇ 720 ਰੁਪਈਏ। ਤੇ ਉਹ ਆਫਤ ਜੀ ਅੱਜ ਟ੍ਰੇਨ ਨਹੀਂ ਚੱਲੀ। ਖਿਓਰਾ ਕਾਨ ਦੇ ਅੰਦਰ ਭਾਜੀ ਜੀ ਆ ਚੁੱਕੇ ਆ। ਬਸ਼ਿੰਦੇ ਸਾਡੇ ਨਾਲ ਨੇ, ਬਹੁਤ ਜ਼ਿਆਦਾ ਸਿਕਿਉਰਿਟੀ ਉਹ ਜਿਹੜੀ ਹੈ, ਇਹ ਨਮਕ ਹੈ, ਠੀਕ ਹੈ, ਨਮਕ ਇਹਨੂੰ ਮਿੱਟੀ ਨਹੀਂ ਸਮਝਣਾ, ਇਹ ਨਮਕ ਹੈ। ਕਿਉਂ ਬਾਬੂ ਸੀ, ਇਹ ਨਮਕ ਹੈ। ਲਓ ਜੀ, ਖਿਓਰਾ ਕਾਨ ਦੇ ਅੰਦਰ ਅਸੀਂ ਆ ਚੁੱਕੇ ਹਾਂ। ਬਸ਼ਿੰਦੇ ਸਾਡੇ ਨਾਲ ਨੇ। ਠੰਡ ਨਹੀਂ ਹੋ ਗਈ? ਚੰਗਾ ਹੋਇਆ ਭਾਜੀ ਟ੍ਰੇਨ ਨਹੀਂ ਲਈ ਹੈ। ਇਹ ਸਾਡੇ ਉੱਤੇ ਟਨਾ ਟਨ ਵਜ਼ਨ ਹੈ ਭਾਜੀ, ਟਨਾ ਟਨ ਵਜ਼ਨ, ਤੇ ਜਿਹੜਾ ਕਿ ਸਿਰਫ ਔਰ ਸਿਰਫ ਇਹਦੇ ਤੇ ਖਲੋਤਾ ਹੈ, ਐਡੀ ਐਡੀਆਂ ਬਾਲਿਆਂ ਤੇ। ਆ ਨਮਕ ਹੈ ਭਾਜੀ, ਛੱਟ ਕੇ ਦੇ ਸੋ ਸਾਹਿਬ ਤੁਹਾਨੂੰ ਨਾ ਇੱਕ ਗੱਲ ਦੱਸਣੀ ਆ। ਸਾਹਿਬ ਦੱਸਿਓ ਗੱਲ ਜ਼ਰਾ। ਯਾਰ ਗੱਲ ਹੈ ਇਹ ਕੋ ਜਦੋਂ ਆਇਆ ਸੀ ਬਾਦਸ਼ਾਹ ਇੱਥੇ ਪਹਿਲੀ ਵਾਰੀ ਉਹਦੇ ਘੋੜੇ ਨੇ ਨਮਕ ਚਟਿਆ ਸੀ ਅੱਛਾ, ਤੇ ਫਿਰ ਉਹਨਾਂ ਨੂੰ ਪਤਾ ਲੱਗਿਆ ਸੀ ਇਹ ਨਮਕ ਹੈ। ਫਿਰ ਉਹਨਾਂ ਨੇ ਇਹਦੀ ਥੋੜੀ ਜਿਹੀ ਖੁਦਾਈ ਕੀਤੀ ਤੇ ਪੂਰੀ ਦੀ ਪੂਰੀ ਕਾਲ ਉਸ ਤਰ੍ਹਾਂ ਦੀ ਉਸ ਤਰ੍ਹਾਂ ਦੀ ਇਹ ਉੱਥੋਂ ਨਿਕਲੀ ਸੀ। ਪਾਣੀ, ਇਹ ਪਾਣੀ ਕਿੱਥੋਂ ਆ ਰਿਹਾ ਵੇ ਭਾਜੀ? ਮੈਨੂੰ ਲੱਗਦਾ ਅੰਦਰ ਕੰਸਟਰਕਸ਼ਨ ਹੋ ਰਹੀ ਹੈ। ਨਹੀਂ ਉਹ ਤੁਸੀਂ ਰਸਤਾ ਬੰਦ ਕਰੀ ਪਾਣੀ ਚੈੱਕ ਕਰੋ, ਕਾਹਦਾ ਵੇ ਫਜ਼ਲ? ਨਮਕ ਤੁਸੀਂ ਥੋੜਾ ਥੋੜਾ ਜਿਹੜਾ ਨਮਕ ਚ ਹੁੰਦਾ ਹੈ ਹਾਂਜੀ, ਜ਼ੁਕਾਮ ਲੱਗਿਆ ਨਮਕ। ਭਾਜੀ ਆਪ ਸੱਪ ਲਾ ਕੇ ਕਹਿ ਰਹੇ ਆਪ ਨੇ ਕਹਾਣੀ ਸੁਣਾਈ ਹੈ ਨਵੀਂ। ਉਹਨੇ ਆਖਿਆ ਪਹਿਲਾਂ ਗੋਰਾ ਆਇਆ, ਗੋਰੇ ਨੇ ਤੂੰ ਵੇਖਿਆ ਤਾਂ ਉਹਨੇ ਆਖਿਆ, ਨਹੀਂ ਘੋੜੇ ਨੇ ਤੇ ਘੋੜੇ ਨੇ ਵੇਖਿਆ, ਚੱਲ ਤੂੰ ਸਰਚ ਕਰ ਲੈ। ਆਹੋ ਪਹਿਲਾਂ ਉਹਦੇ ਘੋੜੇ ਨੇ ਚਟਿਆ, ਆਹੋ ਤੇ ਉਹਨਾਂ ਖਿਓਰਾ ਕਾਨ ਤੇ ਆਉਣ ਤੋਂ ਪਹਿਲਾਂ ਤੁਸੀਂ ਦੋ ਚੀਜ਼ਾਂ ਦਾ ਧਿਆਨ ਰੱਖਣਾ ਹੈ। ਪਹਿਲੇ ਨੰਬਰ ਤੁਹਾਡੇ ਕੋਲ ਪਾਣੀ ਹੋਣਾ ਚਾਹੀਦਾ, ਦੂਸਰੇ ਨੰਬਰ ਤੇ ਟ੍ਰੇਨ ਦੀ ਨਹੀਂ ਲਿਆ। ਨਹੀਂ ਲਿਆ, ਤੇ ਟ੍ਰੇਨ ਦੀ ਟਿਕਟ ਤੁਸੀਂ ਬਿਲਕੁਲ ਨਹੀਂ ਲੈਣੀ ਹੈ। ਪੈਦਲ ਆਓ, ਪੈਦਲ ਤੁਹਾਨੂੰ ਬਹੁਤੀ ਚੱਸ ਆਏਗੀ। ਕਿਉਂ ਆਫਤ ਜੀ? ਉਹ ਜਿੰਨਾ ਰਸ਼ ਹੈ ਤੇ ਟ੍ਰੇਨ ਤੇ ਟੁੱਟਦੀ ਨਹੀਂ। ਟ੍ਰੇਨ ਬਿਲਕੁਲ ਨਹੀਂ ਛੁੱਟਦੀ ਆ, ਟ੍ਰੇਨ ਉਂਝ ਵੀ ਬੰਦ ਹੈ। ਉਹਦੇ ਇੱਕ ਗੱਲ ਹੈ, ਅੱਲਾ ਦੀ ਸ਼ਾਨ ਹੈ ਵੀ ਕੋਈ ਕਿਸੇ ਕਿਸਮ ਦੀ ਸਪੋਰਟ ਨਹੀਂ ਹੈ ਇੱਥੇ। ਤੇ ਇਹ ਚੀਜ਼ਾਂ ਖਲੋਤੀਆਂ ਕਿਵੇਂ ਨੇ? ਉਹ ਭਰਾਵਾ ਇਹੋ ਜਿਹੀ ਗੱਲਾਂ ਨਾ ਕਰ ਇੱਥੇ ਬਾਹਰ ਨਿਕਲ ਆਂਦੇ ਜਾ ਕੇ ਸੋਚ ਲੈ। ਨਹੀਂ, ਐਸੀ ਹੈਰਾਨਗੀ ਵਾਲੀ ਗੱਲ ਹੈ, ਕਿਸੇ ਕਿਸਮ ਦੀ ਕੋਈ ਵੀ ਸਪੋਰਟ ਨਹੀਂ ਹੈ ਇੱਥੇ। ਤੇ ਸਾਡੇ ਉੱਤੇ ਮੇਰੇ ਹਿਸਾਬ ਨਾਲ ਟਨਾ ਟਨ ਵਜ਼ਨ ਹੈ ਕਿ ਨਹੀਂ, ਇਹ ਸਾਰਾ ਦਾ ਸਾਰਾ ਨਮਕ ਹੈ। ਸਮਾਧੀ ਇੱਥੇ ਬਣ ਗਈ। ਇਹਨਾਂ ਨੂੰ ਵੇਖ ਕੇ ਭਾਜੀ ਖੌਫ ਹੁੰਦਾ। ਬਹੁਤ ਬੰਗਲਾ ਭਾਜੀ। ਉਹ ਜਿਹੜਾ ਅੰਦਰ ਭੌਂ ਲੱਗੀਆਂ ਹੋਈਆਂ ਕਿ ਅੱਗੋਂ ਤੇ ਮੈਨੂੰ ਲੱਗਦਾ ਮੋਨੂਮੈਂਟ ਉਹਨਾਂ ਰੱਖੇ ਨੇ ਭਾਜੀ। ਜਦੋਂ ਵੀ ਖਿਓਰਾ ਕਾਨ ਆਓ, ਸਭ ਤੋਂ ਪਹਿਲਾਂ ਤਾਂ ਰੋਡ ਚੈੱਕ ਕਰੋ, ਕਿਉਂਕਿ ਬੜੇ ਕਾਰਪੇਟ ਰੋਡ ਨੇ। ਆਫਤ ਜੀ ਉਹਨੂੰ ਪੁੱਛੋ ਕੀ ਹੋਇਆ ਕਾਰਪੇਟ ਰੋਡ? ਕਿਉਂ ਆਫਤ ਜੀ, ਹੈ ਹਨ ਕਾਰਪੇਟ ਰੋਡ ਕਿ ਨਹੀਂ? ਲੱਕ ਰਹਿ ਗਿਆ। ਮੈਨੂੰ ਸਮਝ ਨਹੀਂ ਆਉਂਦੀ ਹੈ ਇਹ ਜਗ੍ਹਾ ਕਿਵੇਂ ਖਲੋਤੀਆਂ ਨੇ। ਵੀ ਯਕੀਨ ਕਰੋ ਬੰਦੇ ਦੰਗ ਰਹਿ ਜਾਂਦਾ ਵੇ। ਅੱਲਾ ਮਾਫ ਕਰੇ ਜੀ, ਅੱਲਾ ਪਾਕ ਦੀ ਭਾਜੀ ਕੁਦਰਤ ਹੀ ਹੈ ਕਿ ਇਹ ਖਲੋਤਾ ਵੇ। ਕਿਵੇਂ ਖਲੋਤਾ ਵੇ ਆਈ ਡੋਂਟ ਨੋ। ਜੇ ਇੰਗਲਿਸ਼ ਖਲੋਤਾ ਛੱਡ ਦੇ ਸੀ ਗੱਲ। ਹਾਫਜ਼ ਲੈ ਵੇ ਕਿ ਬਸ ਇਹ ਨਾ ਲੈ, ਇਹ ਨਾ ਲੈ। ਖਲੋਤਾ ਠੀਕ ਹੈ ਬਾਬੂ। ਯਾਰ ਇਹ ਚੈੱਕ ਕਰੋ, ਜਿਹੜੇ ਹਨ ਨਾ ਸਾਧੂ ਸੂਦੂ, ਉਹ ਇੱਥੇ ਆ ਕੇ ਕੱਟਦੇ ਹੁੰਦੇ ਹਨ ਚਿੱਲਾ ਛਿੱਲਾ। ਹਾਂ ਅੰਦਰ, ਹਾਂ ਇਹ ਕੋਈ ਨੇੜੇ ਤੋਂ ਸਾਧੂ ਸੁਧੂ ਨਾ ਆਈ। ਇਹ ਮੇਰੇ ਹਿਸਾਬ ਨਾਲ ਇਹ ਜਿਹੜੇ ਇਹ ਟੋਏ ਟੋਏ ਪਾਏ ਨੇ, ਇਹ ਲੂਣ ਕੱਢ ਲਿਆ। ਹਾਂਡੀ ਪਕਾ ਲਈ ਜੀ ਸਾਡੀ ਵਾਰੀ ਸਾਰੀ। ਮੈਂ ਭਾਜੀ ਇੱਕ ਵੀਡੀਓ ਵੇਖਣ ਡਿਆ ਹਾਂ, ਉਹ ਡਿਸਕਵਰੀ ਪਾਕਿਸਤਾਨ ਚੈਨਲ ਹੈ। ਮੈਂ ਤੁਹਾਨੂੰ ਵੀ ਦੱਸ ਦਿਆਂ ਕਿ ਉਹ ਜਿਹੜਾ ਚੈਨਲ ਹੈ, ਉਸ ਚੈਨਲ ਦੇ ਵਿੱਚ ਦੱਸਣ ਡਿਆ ਸੀ ਕਿ ਇਹਨੂੰ ਇਹ ਜਿਹੜਾ ਟਰਮੀਨਲ ਬਣਿਆ ਨਾ, ਜਿੰਨਾ ਇਹ 2000 ਸਾਲ ਹੋ ਗਏ ਨੇ ਜੋ ਨਮਕ ਕੱਢ ਦਿਆ, ਤੇ ਕਿਆਮਤ ਤੱਕ ਇੱਥੋਂ ਨਮਕ ਨਹੀਂ ਮੁੱਕਣਾ ਹੈ। ਇਹ ਵੇ ਭਾਜੀ ਜਿਹੜਾ ਮੇਨ ਹੈ, ਇੱਥੋਂ ਦੀ ਮੇਨ ਹਾਈਲਾਈਟ ਮਸਜਿਦ ਹੈ ਜਿਹੜੀ, ਉਹ ਬਣੀ ਹੈ ਇਹਦੀ। ਇਹ ਸਾਰੀ ਦੀ ਸਾਰੀ ਜਿਹੜੀ ਮਸਜਿਦ ਹੈ ਨਾ, ਉਹ ਬਣੀ ਹੈ ਨਮਕ ਦੀਆਂ ਇੱਟਾਂ ਦੀ। ਇਹ ਸਾਰੀ ਦੀ ਸਾਰੀ ਨਮਕ ਦੀਆਂ ਇੱਟਾਂ ਨੇ। ਤੇ ਨਮਾਜ਼ ਪੜ੍ਹਨ ਲਈ ਰੱਖਿਆ, ਤੇ ਬਸ ਨਮਾਜ਼ ਨਹੀਂ ਹੈ ਤੇ ਸਿਰਫ ਔਰ ਸਿਰਫ ਇਹ ਹੀ ਹੁੰਦਾ ਹੈ ਆਪਣਾ ਫੋਟੋਆਂ ਖਿੱਚਣ ਦੇ ਕੰਮ ਹੁੰਦਾ ਵੇ। ਇਹ ਵੇ ਬਾਦਸ਼ਾਹੀ ਮਸਜਿਦ। ਅੱਗੇ ਹੁਣ ਮਨਾਰੇ ਪਾਕਿਸਤਾਨ ਵੀ ਹੈ ਵੇ, ਮੈਂ ਸੁਣੀ ਹੋਈ। ਜਿਹੜੀ ਵੀ ਮਸਜਿਦ ਬਣੀ ਹੈ ਨਾ ਸਾਰੀ ਦੀ ਸਾਰੀ, ਇਹ ਮੈਨੂੰ ਇੰਝ ਲੱਗਦਾ ਵੇ ਕਿ ਇਹ
100% ਨਮਕ ਦੀ ਬਣੀ ਹੈ 100 ਨਹੀਂ 100 ਕਿਉਂ ਨਹੀਂ ਹਾਫਿਜ਼ ਸਾਹਿਬ 99 ਆ, ਉਹ ਸੀਮੈਂਟ ਵੀ ਤੇ ਲਾਇਆ ਓਹ ਪਰ ਗੂੰਦ ਨਾਲ ਜੋੜੀ ਹੈ ਕਿ ਸੀਮੈਂਟ ਨਾਲ ਜੋੜੀ ਹੈ, ਉਹ ਜੋੜੀ ਤੇ ਹੈ ਨੇ। ਆ ਕੰਮ ਜਿਹੜੀ ਉਹ ਮਸਜਿਦ ਨਮਾਜ਼ ਪੜ੍ਹਨ ਦੇ, ਪਰ ਇੱਥੇ ਫੋਟੋ ਸੈਸ਼ਨ ਬਹੁਤਾ ਬਣੇ ਆ ਜੋ ਵੀ ਹੈ ਬਾਹਰ ਨਜ਼ਾਰਾ ਖੂਬਸੂਰਤ ਹੈ ਭਾਜੀ, ਸਹੀ ਖਲੋਤਾ ਨਹੀਂ ਜਾਂਦਾ ਹੈ, ਬਾਹਰ ਬਹੁਤ ਜ਼ਿਆਦਾ ਖੂਬਸੂਰਤ ਨਜ਼ਾਰਾ ਹੈ, ਬਹੁਤ ਜ਼ਿਆਦਾ ਇੱਥੋਂ ਚੀਜ਼ਾਂ ਤੁਸੀਂ ਬਿਲਕੁਲ ਵੀ ਨਹੀਂ ਲੈਣੀਆਂ, ਜਿਹੜੀ ਸ਼ੈ ਬਾਹਰ 100 ਰੁਪਏ ਦੀ ਹੈ ਅੰਦਰ ਸਾਜੀ ਉਹ ਸ਼ਾਇਦ 300 ਦੀ 400 ਰੁਪਏ ਦੀ ਲੱਭਦੀ ਪਈ ਹੈ। ਤੇ ਇਹ ਉਹ ਸਭ ਚੀਜ਼ਾਂ ਲੈ ਰਹੇ ਨੇ, ਖਿਡੌਣਾ ਪੁੱਛਿਆ ਵੇ ਜਿਹੜੀਆਂ ਬਾਹਰ ਤਕਰੀਬਨ ਸਾਡੇ ਇਲਾਕੇ 'ਚੋਂ ਜਿਹੜੀ ਸ਼ੈ ਲੱਭਦੀ ਹੈ ਨਾ $1 ਤੇ ਉਹ ਭਾਜੀ ਇੱਥੋਂ ਜਿਹੜੀ ਹੈ ਇੱਕ ਸ਼ੈ ਲੱਭਦੀ ਪਈ ਹੈ $1 ਤੇ। ਠੀਕ ਹੋ ਗਿਆ ਚਲੋ ਜੀ, ਅੱਲਾ ਦੇ ਹੁਕਮ ਦੇ ਨਾਲ ਜ਼ਲੀਲ ਕਰ ਕਰਕੇ ਹਾਫਿਜ਼ ਸਾਹਿਬ ਨੇ ਸਾਨੂੰ ਪਹੁੰਚਾਇਆ ਇੱਥੇ ਆਪਣਾ ਰੋਟੀ ਖਾਣ ਨੂੰ। ਨਸ਼ਾ ਲਾ ਰੱਖੀ ਇੱਥੇ ਰੋਟੀ ਖਾਣ ਲੱਗੇ ਆ ਤੇ ਬਹੁਤ ਹੀ ਲੰਬਾ ਸਫ਼ਰ ਕਰਕੇ ਤੁਸੀਂ ਆਏ। ਤੇ ਨਾਲੇ ਇੱਕ ਹੋਰ ਚੀਜ਼ ਦਾ ਪਤਾ ਲੱਗਾ ਕਿ ਈਦ ਤੋਂ ਦੂਸਰੇ ਦਿਨ ਨਾ ਗੁਜਰਾਤ ਦੇ ਵਿੱਚ, ਨਾ ਸਰਾਏ ਆਲਮਗੀਰ ਦੇ ਵਿੱਚ ਤੇ ਨਾ ਮੰਡੀ ਬਹਾਵਲਦੀਨ ਦੇ ਵਿੱਚ ਕੋਈ ਵੀ ਰੈਸਟੋਰੈਂਟ ਜਿਹੜਾ ਓਪਨ ਨਹੀਂ ਸੀ ਹੈ। ਤਾਂ ਹੁਣ ਗੁਜਰਾਤ ਦੇ ਵਿੱਚ ਇੱਕ ਰੈਸਟੋਰੈਂਟ ਲੱਭਿਆ, ਹੁਣ ਇਹਦੇ ਨਾਲ ਹੀ ਕੰਮ ਚਲਾਉਂਦੇ ਹਾਂ ਤੇ ਬਾਕੀ ਰੋਟੀ ਜਿਹੜੀ ਉਹ ਹੋ ਸਕਦਾ ਅਸੀਂ ਜਿਹੜਾ ਨਾ ਉਹ ਘਰ ਜਾ ਕੇ ਖਾਈਏ। ਮਾਸ਼ਾਅੱਲਾ ਖਾਣਾ ਸ਼ਾਨਾ ਆ ਗਿਆ, 2 ਲੈਗ ਪੀਸ ਲਵਾਏ ਨੇ, 4 ਬੀਫ ਕਬਾਬ ਤੇ 4 ਜਿਹੜੇ ਨੇ ਉਹ ਲਵਾਏ ਨੇ ਚਿਕਨ ਕਬਾਬ। ਹਾਫਿਜ਼ ਸਾਹਿਬ ਰੋਟੀ ਖਾਣਗੇ ਤੇ ਭਾਂ ਰੋਟੀ ਖਾਣਗੇ। ਮਟਨ ਆ ਰਿਹਾ ਵੇ ਭਾਜੀ, ਮਟਨ ਵੀ ਜਿਹੜਾ ਹਾਫਿਜ਼ ਸਾਹਿਬ ਨੇ ਲਵਾਇਆ ਤੇ ਮਟਨ ਆ ਰਿਹਾ ਵੇ। ਤੇ ਹੁਣ ਇਹ ਜਿਹੜਾ ਇਹ ਖਾਣੇ ਆ ਬਹੁਤ ਹੀ ਵੇਖਣ ਦੇ ਵਿੱਚ ਮਜ਼ੇਦਾਰ ਲੱਗਣ ਡਈ। ਗੁਜਰਾਤ ਦੇ ਖਾਣੇ ਦਾ ਭਾਜੀ ਕੋਈ ਜੋੜ ਨਹੀਂ ਹੈ। ਰੋਟੀ ਖਾ ਕੇ ਤੇ ਫਿਰ ਤੁਹਾਨੂੰ ਦੱਸ ਰਹੇ ਹਾਂ। ਉਹ ਹੈਰੋ ਰੀਅਤ ਦੇ ਨਾਲ ਅਸੀਂ ਘਰ ਪਹੁੰਚ ਗਏ ਹਾਂ ਤੇ ਸਾਰੇ ਵੀਰ ਭਰਾ ਇਸ ਚੈਨਲ ਹਸਨ ਲਾਈਵ ਟੀਵੀ ਨੂੰ ਸਬਸਕ੍ਰਾਈਬ ਕਰੋ। ਵਲੌਗ ਪਸੰਦ ਆਇਆ ਤਾਂ ਅੱਗੇ ਸ਼ੇਅਰ ਕਰੋ, ਜਿੰਨਾ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ। ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ ਤੇ, ਰੱਬ ਰੱਖ।